ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साढ़े बहुत ही प्यारे सोहने सियाने TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 31 अगस्त 2023 16 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਟਸਨ ਕੇਬਲ ਪਲਟਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਜਸਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ। ਸਾਡਾ ਪੱਖ ਦੁਨੀਆ ਸਾਹਮਣੇ ਜਿਹੜਾ ਮੀਡੀਆ ਉਹ ਰੱਖ ਸਕੇ ਅਤੇ ਸਿੱਖਾਂ ਖਿਲਾਫ ਪੂਰੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇਵੇ। ਸੋ TV 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਕੱਢੋ ਅਤੇ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਜਿਹੜੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ ਸੋ ਵੱਧ ਤੋਂ ਵੱਧ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਰਹਾਂਗੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵਿਊਅਰਸ ਆਪਾਂ ਸਭ ਜਾਣਦੇ ਹਾਂ ਕਿ ਜਿਹੜੀ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸੋ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ 28ਵਾਂ ਸ਼ਹੀਦੀ ਦਿਨ ਹੈ ਔਰ 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਬੁੱਚੜ ਬੇਅੰਤੀ ਨੂੰ 31 ਅਗਸਤ 1995 ਵਾਲੇ ਦਿਨ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਨਰਕਾਂ ਨੂੰ ਤੋਰਿਆ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 31 ਅਗਸਤ ਦਾ ਦਿਨ ਵੀ ਸਿੱਖ ਯਾਦਾਂ ਦੇ ਵਿੱਚ ਉਵੇਂ ਹੀ ਜੁੜਿਆ ਜਿਵੇਂ ਅਸੀਂ 31 ਅਕਤੂਬਰ ਨੂੰ ਯਾਦ ਕਰਦੇ ਹਾਂ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਜਾਂ ਅਸੀਂ 9 ਅਕਤੂਬਰ ਨੂੰ ਯਾਦ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਤੇ 6 ਜੂਨ ਜ਼ਾਹਰ ਹੈ ਜਿਹੜਾ ਘੱਲੂਘਾਰਾ ਹਫ਼ਤਾ ਹੈ ਉਸ ਦੀ ਪੀਕ ਵੀ ਹੈ। ਲੇਕਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਨ 6 ਜੂਨ ਨੂੰ ਜਿਹੜਾ ਹੈ ਉਹ ਸਾਡੀਆਂ ਯਾਦਾਂ ਦੇ ਵਿੱਚ ਪ੍ਰਚੰਡ ਹੁੰਦਾ। ਇਹ ਇਤਿਹਾਸ ਨਵਾਂ ਸਿਰਜਿਆ ਗਿਆ ਲਗਭਗ 4 ਦਹਾਕੇ ਪਹਿਲਾਂ ਜਿਹੜੀ ਟੋਟਲ ਵਾਰ ਭਾਰਤ ਦੀ ਹਕੂਮਤ ਨੇ ਸਿੱਖ ਕੌਮ ਦੇ ਖਿਲਾਫ ਵਿੱਢੀ ਉਸ ਨੂੰ ਅੱਡ-ਅੱਡ ਪੜਾਵਾਂ ਦੇ ਵਿੱਚ ਖਾਲਸਾ ਪੰਥ ਦੇ ਯੋਧਿਆਂ ਨੇ ਚੈਲੰਜ ਕੀਤਾ ਔਰ ਉਹ ਮਾਈਲਸਟੋਨ ਉਹ ਮੀਲ ਪੱਥਰ ਜਿਹੜੇ ਨੇ ਉਹ ਰੱਖੇ ਨੇ ਜਿਹੜੇ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਜਦੋਂ ਉਹ 18ਵੀਂ ਸਦੀ ਦੇ ਗੌਰਵਮਈ ਸਿੱਖ ਇਤਿਹਾਸ 'ਚੋਂ ਗੁਜ਼ਰਦੇ ਨੇ ਤੇ 19ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ 19ਵੀਂ ਸਦੀ ਦੇ ਯੋਧਿਆਂ ਦਾ ਇਤਿਹਾਸ ਔਰ 20ਵੀਂ ਸਦੀ ਦੇ ਦੂਸਰੇ ਅੱਧ ਵਿੱਚ ਜਿਸ ਬਹਾਦਰੀ ਨਾਲ ਔਰ ਜਿਸ ਨਿਡਰਤਾ ਦੇ ਨਾਲ ਔਰ ਜਿਸ ਸਫਾਈ ਦੇ ਨਾਲ ਖਾਲਸੇ ਨੇ ਆਪਣੇ ਗੋਲਡਨ ਉਸ ਇਤਿਹਾਸ ਨੂੰ ਦੁਹਰਾਇਆ ਇਹ 21ਵੀਂ ਸਦੀ ਦੇ ਵਿੱਚ ਸਾਡਾ ਵਿਰਸਾ ਹੈ ਔਰ 21ਵੀਂ ਸਦੀ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਟੋਟਲ ਵਾਰ ਸਾਡੇ ਦੇ ਉੱਤੇ ਜਾਰੀ ਹੈ। ਲੇਕਿਨ ਪਿਛਲੇ ਲਗਭਗ 2 ਦਹਾਕਿਆਂ ਤੋਂ ਜਿਵੇਂ ਖਾਲਸਾ ਪੰਥ ਮੂਵਮੈਂਟਸ ਦੇ ਫੇਜ਼ ਬਦਲਦੇ ਨੇ ਦਿੱਲੀ ਦਰਬਾਰ ਦੇ ਚਿਹਰੇ ਬਦਲੇ ਨੇ ਪਰ ਨੀਤੀਆਂ ਹੋਰ ਵੀ ਉਹਨਾਂ ਦੀਆਂ ਨਾ ਪੱਖੀ ਹੁੰਦੀਆਂ ਚਲੀਆਂ ਗਈਆਂ ਤੇ ਖਾਲਸੇ ਦਾ ਵੀ ਉਸ ਚੋਂ ਜਿਹੜਾ ਬੈਸਟ ਹੈ ਉਹ ਨਿਕਲ ਰਿਹਾ ਉਸ ਦੀ ਗੱਲ ਅਸੀਂ ਕਰਾਂਗੇ। ਪਰ ਉਸ ਤੋਂ ਪਹਿਲਾਂ ਭਾਈ ਜਸਵੀਰ ਸਿੰਘ ਨਿਊ ਜਰਸੀ
ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਕਿਉਂਕਿ ਜਿਉਂ-ਜਿਉਂ ਹਿੰਦੂ ਤਵੀਆਂ ਦੀ ਮੀਡੀਆ ਮਿਲ, ਰਿਊਮਰ ਮਿਲ, ਸੋਸ਼ਲ ਨੈਟਵਰਕ ਜਿਸ ਦੇ ਵਿੱਚ ਉਹਨਾਂ ਦੇ ਪੇਡ ਏਜੰਟ ਬੈਠੇ ਨੇ, ਉਹ ਸਿੱਖਾਂ ਦੇ ਖਿਲਾਫ ਇੱਕ ਨਾ ਪੱਖੀ ਨੈਰੇਟਿਵ ਸਿਰਜ ਰਹੇ ਨੇ, ਸਿੱਖ ਇਤਿਹਾਸ ਨੂੰ ਨੈਗੇਟ ਕਰ ਰਹੇ ਨੇ। ਕਰੰਟ ਸਟਰਗਲ ਦੇ ਖਿਲਾਫ ਤਾਂ ਜੋ ਹੈ ਉਹ ਤਾਂ 4 ਦਹਾਈਆਂ ਤੋਂ ਵੀ ਪਹਿਲਾਂ, ਜਦੋਂ ਅਸੀਂ 1970ਵਿਆਂ ਦੇ ਅਖੀਰ 'ਚ 1978 13 ਅਪ੍ਰੈਲ 1978 ਤੋਂ ਦੇਖਦੇ ਹਾਂ, ਜਦੋਂ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਪ੍ਰੋਕਸੀ ਵਾਰ ਦਾ ਮੋਹਰਾ ਬਣਾ ਕੇ ਨਰਕਧਾਰੀ ਗੁਰਬਚਨੇ ਤੋਂ 13 ਸਿੰਘਾਂ ਦੀ ਜਿਹੜੀ ਹੈ ਉਹ ਸ਼ਹਾਦਤ ਕਰਵਾਈ। ਉਦੋਂ ਤੋਂ ਹੀ ਮੀਡੀਆ ਦਾ ਰਵੱਈਆ ਔਰ 78 ਤੋਂ 84 ਤੱਕ ਪਹੁੰਚਦੇ ਹਾਂ ਜਦੋਂ ਘੱਲੂਘਾਰਾ ਵਰਤਾਇਆ ਜਾਂਦਾ ਇਹਨਾਂ ਵੱਲੋਂ, ਸੋ ਉਦੋਂ ਤੱਕ ਇੱਕ ਬਿਲਕੁਲ ਨੈਗੇਟਿਵ ਬਿਰਤਾਂਤ ਸਿਰਜ ਦਿੱਤਾ ਗਿਆ ਸੀ। ਫਿਰ ਅਸੀਂ ਡਾਇਸਪੋਰਾ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਇਕੱਲੀ ਇਹੀ ਨਹੀਂ ਹੈ ਵੀ ਨਾ ਪੱਖੀ ਪ੍ਰਚਾਰ ਤੱਕ ਮਹਿਦੂਦ ਰਹੀ, ਹੁਣ ਉਹ ਟਾਰਗੇਟ ਕਿਲਿੰਗਸ ਤੱਕ ਪਹੁੰਚ ਗਈ ਹੈ। ਔਰ ਇਸ ਸਾਰੇ ਦੇ ਵਿੱਚ ਬੇਸ਼ੱਕ ਸਾਡੀ, ਜੇ ਅੱਜ ਵੀ ਮੈਨੂੰ ਮੈਂ 4 ਦਹਾਕੇ ਪਿੱਛੇ ਮੁੜ ਕੇ ਦੇਖਾਂ ਤੇ ਕੋਈ ਮੈਨੂੰ ਪੁੱਛੇ ਕਿ ਵੀ ਐਸਾ ਕੀ ਸੀ ਜਿਹੜਾ ਅਸੀਂ ਬਿਹਤਰ ਕਰ ਸਕਦੇ ਸੀ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਜਾਂ ਆਪਣੇ ਨਿਸ਼ਾਨੇ ਪ੍ਰਤੀ, ਤੇ ਮੇਰਾ ਉਦੋਂ ਵੀ, ਜੇ 4 ਦਹਾਕੇ ਪਹਿਲਾਂ ਵੀ, ਉਦੋਂ ਸਾਡੇ ਕੋਲ ਬਹੁਤ ਵੱਡੀ ਘਾਟ ਸੀ ਕਿਉਂਕਿ ਭਾਰਤ ਦੇ ਵਿੱਚ ਉਦੋਂ ਈਵਨ ਇਹ ਪ੍ਰਾਈਵੇਟ ਮੀਡੀਆ ਜਾਂ ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ, ਭਾਰਤੀ ਦੂਰਦਰਸ਼ਨ ਤੇ ਜਾਂ ਪ੍ਰਿੰਟ ਮੀਡੀਆ, ਕਿ ਅਸੀਂ ਸੱਤਵਾਦੀ ਹੁੰਦਿਆਂ ਹੋਇਆਂ ਵੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ, ਇੰਡੀਅਨ ਸਟੇਟ ਦੇ ਵਿਕਟਮ ਹੁੰਦਿਆਂ ਹੋਇਆਂ ਵੀ ਆਪਣਾ ਵਿਕਟਮਹੁੱਡ ਕਾਰਡ ਵੀ ਪਲੇ ਨਹੀਂ ਕਰ ਸਕੇ ਕਿਉਂਕਿ ਸਾਡੇ ਕੋਲ ਕੋਈ ਰਿਸੋਰਸ ਨਹੀਂ ਸਨ, ਕੋਈ ਮੀਡੀਆ ਨਹੀਂ ਸੀ, ਨਾ ਪ੍ਰਿੰਟ ਮੀਡੀਆ ਸੀ, ਇਲੈਕਟ੍ਰੋਨਿਕ ਤਾਂ ਦੂਰ ਦੀ ਗੱਲ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਬਾਹਰ ਆ ਕੇ 1980ਵਿਆਂ ਦੇ ਅਖੀਰ 'ਚ ਪੰਥਕ ਦਿਸ਼ਾ ਵੱਲ ਆਪਣਾ ਜੀਵਨ ਲਾਉਣ ਦਾ ਫੈਸਲਾ ਕੀਤਾ, ਤੇ ਉਦੋਂ ਵੀ ਸਾਡੇ ਸਾਹਮਣੇ ਜਿਹੜਾ ਪਹਿਲੀ ਪ੍ਰਾਇੋਰਟੀ ਸੀ ਉਹ ਇੱਕ ਤਾਂ 1-to-1 ਐਜੂਕੇਸ਼ਨ, ਜਿਹੜੀ ਅਸੀਂ ਅਮਰੀਕਾ ਕੈਨੇਡਾ ਦੇ ਗੁਰਦੁਆਰਿਆਂ 'ਚ ਜਿਹੜਾ ਹੈ ਇੱਕ ਉਹ ਸਿਸਟਮ ਕਿ ਸਿਰਫ ਇੱਕ ਲੈਕਚਰ ਨਹੀਂ ਹੋਏਗਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਖੁੱਲੀ ਚਰਚਾ ਜਾਂ ਡਿਸਕਸ਼ਨ ਦਾ ਸੱਦਾ ਹੁੰਦਾ ਸੀ। ਔਰ ਮੈਂ ਲਗਭਗ ਕੋਸਟ ਟੂ ਕੋਸਟ ਅਮਰੀਕਾ ਕੈਨੇਡਾ 'ਚ ਇਸ ਪਾਰਟ, ਔਰ ਉਹਨੇ ਬੇਸ਼ੱਕ ਕਈ ਥਾਂ ਤੇ ਨੈਗੇਟਿਵਿਟੀ ਵੀ ਹੁੰਦੀ ਸੀ, ਨਾ ਪੱਖੀ ਵੀ ਹੁੰਦੇ ਸੀ, ਲੇਕਿਨ ਮੇਰਾ ਇਹ ਹਮੇਸ਼ਾ ਯਕੀਨ ਰਿਹਾ ਔਰ ਅੱਜ ਵੀ ਉਹ ਪਰਪੱਕ ਹੋਇਆ ਹੈ ਹਰ ਚੜ੍ਹਦੇ ਸੂਰਜ ਦੇ ਨਾਲ ਕਿ ਸਾਡਾ ਖਾਲਿਸਤਾਨ ਦਾ ਕੇਸ, ਸਿੱਖ ਕੌਮ ਦਾ ਕੇਸ ਸੱਚ, ਹੱਕ, ਇਨਸਾਫ ਤੇ ਬੇਸਡ ਹੈ। ਔਰ ਇਹ ਦੁਨੀਆ ਦੇ ਕਿਸੇ ਵੀ ਕੋਰਟ, ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟਨੀ ਦੇ ਸਾਹਮਣੇ ਜਿਹੜਾ ਹੈ ਉਹ ਬੜੀ ਮਜ਼ਬੂਤੀ ਨਾਲ ਖਲੋ ਸਕਦਾ ਹੈ। ਇਸ ਲਈ ਸਾਨੂੰ ਗਾਲੀ ਗਲੋਚ ਕਰਨ ਦੀ ਲੋੜ ਨਹੀਂ ਹੈ, ਸਾਨੂੰ ਉੱਚੀ ਆਵਾਜ਼ ਚੁੱਕਣ ਦੀ ਲੋੜ ਨਹੀਂ ਹੈ ਕਿਤੇ ਵੀ। ਔਰ ਇਹ ਸਾਡਾ ਚੈਲੰਜ 4 ਦਹਾਕਿਆਂ ਤੋਂ ਰਿਹਾ, ਅੱਜ ਵੀ ਹੈ। ਭਾਰਤੀ ਹਾਈ ਕਮਿਸ਼ਨ, ਐਂਬੈਸਡਰ, ਕੌਂਸੂਲੇਟ, ਕਿਤੇ ਵੀ ਅਸੀਂ ਈਵਨ ਉਹਨਾਂ ਜ਼ਮਾਨਿਆਂ ਜਦੋਂ ਖੁਸ਼ਵੰਤ ਸਿੰਘ ਵਰਗਾ ਜਰਨਲਿਸਟ ਇਹਨਾਂ ਦਾ ਦੁਮਛੱਲਾ ਬਣ ਕੇ ਖਾਲਿਸਤਾਨ ਦੀ ਹੋਂਦ, ਉਸ ਦੀ ਜਿਓਗ੍ਰਾਫੀਕਲ ਬਾਉਂਡਰੀਜ਼ ਜਾਂ ਉਹਦੀ ਇਕਨੋਮਿਕਲ ਜਿਹੜੀ ਹੈ ਵਾਇਬਿਲਿਟੀ, ਇਸ ਕਿਸਮ ਦੇ ਮੁੱਦਿਆਂ ਤੇ ਸਵਾਲ ਚੁੱਕ ਰਿਹਾ ਸੀ, ਉਦੋਂ ਵੀ ਅਸੀਂ ਪਬਲਿਕਲੀ ਵਾਸ਼ਿੰਗਟਨ ਟਾਈਮਜ਼ ਦੇ ਰਾਹੀਂ ਔਰ ਉਹਨਾਂ ਨੂੰ ਇਹ ਚੈਲੰਜ ਕੀਤਾ ਸੀ ਕਿ ਵੀ ਤੁਸੀਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆ ਜਾਓ, ਓਪਨ ਡਿਬੇਟ, ਤੁਹਾਡੇ ਐਂਬੈਸਡਰ ਦੂਜੇ ਤੀਜੇ ਵੀਜ਼ਾ ਵੀ ਸਿੱਖ, ਅਸੀਂ ਉਸ ਦੇ ਲਈ ਤਿਆਰ ਹਾਂ। ਔਰ ਇਹ ਅੱਜ ਵੀ ਸਾਡਾ ਚੈਲੰਜ ਕਾਇਮ ਹੈ ਕਿ ਜੇ ਸਿਰਫ ਫੇਕ ਆਈਡੀਜ਼ ਦੇ ਨਾਲ ਨੈਗੇਟਿਵਿਟੀ ਕਰਕੇ ਗਾਲੀ ਗਲੋਚ ਹੀ ਕਰਨਾ, ਜਿਹੜਾ ਅਸੀਂ ਰੋਜ਼ਾਨਾ ਆਪਣੇ ਹਰ ਸੈਗਮੈਂਟ ਦੇ ਉੱਤੇ ਦੇਖਦੇ ਹਾਂ, ਕਿਤੇ ਕੋਈ ਕੁਮਾਰ ਬਣਿਆ ਹੁੰਦਾ, ਕੋਈ ਵਿਪਨ ਕੁਮਾਰ ਹੈ, ਕੋਈ ਰੰਧਾਵਾ ਬਣਿਆ, ਕੋਈ ਬਰਾੜ ਬਣਿਆ, ਕੋਈ ਹੋਰ ਬਣਿਆ, ਸਾਨੂੰ ਵੀ ਪਤਾ ਹੁੰਦਾ ਵੀ ਇਹ ਕੌਣ ਇਹ ਲੋਕ ਨੇ। ਲੇਕਿਨ ਇੱਥੇ ਆਉਂਦਿਆਂ ਵੀ ਅਸੀਂ ਜਿਹੜਾ 1-to-1 ਵੀ ਸੀ, ਔਰ ਫਿਰ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜਾ ਪ੍ਰਿੰਟ ਅਖਬਾਰ ਕੋਵਿਡ ਤੱਕ ਜਾਰੀ ਰਿਹਾ, ਔਰ ਲਗਭਗ ਇਹਨਾਂ ਸਾਰੇ 25-30 ਸਾਲਾਂ 'ਚ ਉਸ ਦਾ ਐਡੀਟੋਰੀਅਲ ਵੀ, ਐਡੀਟੋਰੀਅਲ ਬੋਰਡ ਦਾ ਚੀਫ ਹੋਣ ਦੇ ਨਾਤੇ ਮੈਂ ਲਿਖਦਾ ਸੀ, ਔਰ ਉਸ ਦੇ ਵਿੱਚ ਇੱਕ ਸਪੈਸ਼ਲ ਕਾਲਮ ਅੰਗਰੇਜ਼ੀ ਔਰ ਪੰਜਾਬੀ 'ਚ ਅੰਡਰ ਖਾਲਿਸਤਾਨ ਕਾਲਿੰਗ, ਜਦੋਂ ਅਸੀਂ ਕਹਿੰਦੇ ਨਾ ਵੀ ਅਸੀਂ ਖਾਲਿਸਤਾਨ ਬੋਲ ਰਹੇ। ਔਰ ਇਹ ਗੁਰੂ ਦੀ ਰਹਿਮਤ ਹੈ ਕਿ ਗੁਰਸਿੱਖ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਲਗਭਗ 11 ਵਰ੍ਹੇ ਪਹਿਲਾਂ ਦਸੰਬਰ 2012 'ਚ ਗੁਰੂ ਨੇ ਸਾਨੂੰ ਇਹ TV 84 ਦਾ ਪਲੇਟਫਾਰਮ ਦਿੱਤਾ
ਔਰ ਬੇਸ਼ੱਕ ਤੰਗਦਸਤੀਆਂ ਨੇ, ਬਹੁਤ ਸਾਰੇ ਜਿਹੜੇ ਰਿਸੋਰਸ ਇਸ ਦੇ ਲਈ ਰਿਕੁਆਇਰਡ ਨੇ, ਲੇਕਿਨ ਅਸੀਂ ਸਤਿਗੁਰੂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਖ਼ਾਸ ਤੌਰ 'ਤੇ ਅਸੀਂ ਸਮਝਦੇ ਹਾਂ ਵੀ ਜਦੋਂ ਸਾਡੇ ਸੱਚ ਹੱਕ ਇਨਸਾਫ ਦੇ ਇਸ ਰਸਤੇ ਦੇ ਉੱਤੇ ਸਾਡੇ ਵੀਰ ਭੈਣਾਂ ਹਮਾਇਤ ਖਲੋਂਦੇ ਨੇ, ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਹੁੰਦਾ, ਕਿਉਂਕਿ ਅਲਟੀਮੇਟ ਜਿਹੜੀ ਸਾਡੀ ਡੈਸਟਨੀ ਹੈ ਪੰਥ ਦੀ, ਉਹ ਤਾਂ ਸਾਂਝੀ ਹੈ, ਸਾਰੇ ਹੀ ਗੁਰੂ ਦੇ ਪਿਆਰੇ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਵੱਡੇ ਤਬਕੇ ਨੂੰ ਵਕਤ ਦੇ ਨਾਲ ਜਿਉਂ-ਜਿਉਂ ਇੰਡੀਆ ਦਾ ਨੈਗੇਟਿਵ ਪ੍ਰੋਪੇਗੈਂਡਾ ਪ੍ਰਚੰਡ ਹੁੰਦਾ ਜਾ ਰਿਹਾ ਹੈ, ਬਹੁਤ ਸਾਰਿਆਂ ਨੂੰ ਜਿਹੜਾ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ। ਔਰ TV 84, ਹਾਲਾਂਕਿ ਸਾਡੇ ਇਹ ਨਹੀਂ ਹੈ ਵੀ ਦੂਸਰੇ ਅਸੀਂ ਕਿਸੇ ਹੋਰ ਦੇ ਕੰਮ ਨੂੰ ਐਕਨੋਲਜ ਨਹੀਂ ਕਰਦੇ, ਹਰ ਇੱਕ ਜਿਹੜਾ ਵੀ ਜਿਸ ਲੈਵਲ ਦੇ ਉੱਤੇ ਕੰਮ ਕਰਦਾ, ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੱਥੇ ਇਹਨੂੰ ਸਨੇਹ ਨੂੰ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਵੀ ਸਾਂਝਾ ਕੀਤਾ, ਸਾਂਝਾਂ ਦੀ ਗੱਲ ਵੀ ਦੋਵਾਂ ਪੰਜਾਬਾਂ ਦੇ ਔਰ ਜਿੱਥੇ ਵੀ ਡਾਇਸਪੋਰਾ 'ਚ ਵੀ ਸਾਡੇ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਵੀਰ ਭੈਣਾਂ ਨੇ ਇੱਕ ਡਾਇਲੌਗ ਵਾਲਾ ਸਿਲਸਿਲਾ ਜਾਰੀ ਕੀਤਾ। ਔਰ ਇਸ ਪਲੇਟਫਾਰਮ ਦੇ ਉੱਤੇ ਜਿਵੇਂ ਅੱਜ ਸਾਡੇ ਕੋਲ ਬਹੁਤ ਸਾਰੇ ਜਿਹੜੇ ਨੇ ਇੰਟੈਲੈਕਚੁਅਲ ਸਾਡੇ ਨਾਲ ਜੁੜਦੇ ਨੇ, ਜੇ ਅਸੀਂ ਕੀਰਤਨ ਸਮਾਗਮ ਜਾਂ ਗੁਰਬਾਣੀ ਦੇ ਉੱਤੇ ਵੀ ਪ੍ਰੋਗਰਾਮ ਕਰਦੇ ਤੇ ਉਹਦੇ 'ਚ ਕੋਈ ਹਾਰਵਰਡ ਯੂਨੀਵਰਸਿਟੀ ਦਾ ਡਾਕਟਰ ਹੈ, ਕੋਈ ਲਾਹੌਰ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ, ਕੋਈ ਦੂਸਰੇ ਨੇ, ਜਦੋਂ ਉਹ ਆਪਣੀ ਇਨਪੁਟ ਭੇਜਦੇ ਨੇ ਤਾਂ ਮੈਨੂੰ ਇਸ ਗੱਲ ਦੀ ਜਿਹੜੀ ਹੈ ਤਸੱਲੀ ਹੁੰਦੀ ਹੈ ਕਿ ਵੀ ਅਸੀਂ ਘੱਟੋ ਘੱਟ ਉਸ ਮਿਆਰ ਨੂੰ ਕਾਇਮ ਰੱਖਿਆ। ਠੀਕ ਹੈ ਕਿ ਜੇ ਅਸੀਂ, ਮੈਨੂੰ ਕਈਆਂ ਨੇ ਇਹ ਕਿਹਾ ਵੀ ਕਿ ਜੀ ਤੁਹਾਡੇ ਜਿਹੜੇ ਸੈਗਮੈਂਟਸ ਦੇ ਟਾਈਟਲ ਅੰਗਰੇਜ਼ੀ 'ਚ ਹੁੰਦੇ ਨੇ, ਜੇ ਉਹ ਸਿੱਧੀ ਸਾਦੀ ਜ਼ਬਾਨ 'ਚ ਆਮ ਲੋਕਾਂ ਨੂੰ ਜਿਹੜਾ ਉਹ ਭੜਕਾਉਣ ਵਾਲੇ ਅੰਦਾਜ਼ 'ਚ ਹੋਣ ਤੇ ਵਿਊਅਰਸ਼ਿਪ ਬਹੁਤ ਵੱਧ ਸਕਦੀ ਹੈ। ਮੈਂ ਕਿਹਾ ਜੀ ਨਹੀਂ, ਸਾਡਾ ਮਕਸਦ ਜਿਹੜਾ ਵਿਊਅਰਸ਼ਿਪ ਵਧਾਉਣ ਤੱਕ ਨਹੀਂ ਹੈ। ਆਫ ਕੋਰਸ ਅਸੀਂ ਚਾਹੁੰਦੇ ਹਾਂ ਕਿ ਮੈਸੇਜ ਵੱਧ ਤੋਂ ਵੱਧ ਪਹੁੰਚੇ, ਪਰ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਮਿਆਰ ਹੈ, ਜਿਹੜਾ ਇੰਟੈਲੈਕਚੁਅਲ ਵੀ ਔਰ ਫੈਕਚੁਅਲ ਵੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇਸ ਲਈ ਜਦੋਂ ਵੀ ਕੋਈ ਖਬਰ ਸਾਡੇ ਤੱਕ ਪਹੁੰਚਦੀ ਹੈ, ਜਦੋਂ ਤੱਕ 2-3 ਹੋਰ ਸੋਰਸ ਉਸ ਨੂੰ ਕਨਫਰਮ ਕਰਨ ਵਾਲੇ ਨਾ ਹੁਣ, ਇੰਡੀਪੈਂਡੈਂਟ ਸੋਰਸ, ਮੈਂ ਜਿਹੜਾ ਗੁਰੇਜ਼ ਕਰਦਾ ਉਸ ਦੇ ਉੱਤੇ ਚਰਚਾ ਕਰਨ। ਜਿਸੇ ਕਾਂਟੈਕਸਟ 'ਚ ਆਸਟਰੀਆ ਦੇ ਇੱਕ ਇਕੋਨੋਮਿਸਟ ਜਿਸ ਦਾ ਕਾਮੈਂਟ ਵੀ ਸੀ ਔਰ ਭਾਰਤ ਦੇ ਟੁੱਟਣ ਦੀ ਗੱਲ ਔਰ ਨਕਸ਼ੇ ਵੀ ਜਿਹੜੇ ਟੁੱਟੇ ਦਾ ਕਿ ਆਹ ਸਟੇਟ ਹੈ, ਖਾਲਿਸਤਾਨ ਹੈ, ਆਜ਼ਾਦ ਮੱਧ ਪ੍ਰਦੇਸ਼ ਹੈ, ਇਹ ਰਾਜਪੂਤਾਨਾ ਹੈ। ਪਰ ਹਾਲਾਂਕਿ ਕੱਲ੍ਹ ਦੀ ਇਹ ਖਬਰ ਸਾਡੇ ਕੁਛ ਵੀਰਾਂ ਨੇ ਸਾਨੂੰ ਭੇਜਿਆ ਵੀ ਔਰ ਕਿਹਾ ਵੀ ਤੁਸੀਂ ਡਿਸਕਸ ਕਰੋ। ਤੇ ਮੈਂ ਅੱਜ ਹੀ ਵੀਰ ਸੁਖਜਿੰਦਰ ਸਿੰਘ ਬਾਜਵਾਰਾ ਨੂੰ ਕਿਹਾ ਸੀ, ਮੈਂ ਕਿਹਾ ਜੀ ਇੱਕ ਅੱਧਾ ਸੋਰਸ ਜਿਹੜਾ ਆਪਣੇ ਮੀਡੀਆ 'ਚ ਹੀ ਹੈ, ਉਸ ਤੋਂ ਇਲਾਵਾ ਕੋਈ ਹੋਰ, ਲੇਕਿਨ ਕੋਈ ਹੋਰ ਸੋਰਸ ਨਹੀਂ ਆਇਆ ਸਾਹਮਣੇ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਨਹੀਂ ਹੈ ਵੀ ਅਸੀਂ ਗਲਤੀ ਨਹੀਂ ਕਰ ਸਕਦੇ। ਸੋ ਅਸੀਂ ਘੱਟੋ ਘੱਟ ਇਸ ਨੂੰ ਮਿਆਰੀ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ, ਤਾਂ ਕਿ ਕ੍ਰੈਡੀਬਿਲਿਟੀ ਦੇ ਨਾਲ ਜਿਹੜਾ ਉਹ ਕੋਈ ਵੀ ਐਸਾ ਫੈਕਟ ਜਿਹੜਾ ਕੱਲ੍ਹ ਨੂੰ ਚੈਲੰਜ ਹੋਏ। ਹਾਲਾਂਕਿ ਵੈਸੇ ਤਾਂ ਚਲੋ ਸਾਨੂੰ ਜੇ ਕੋਈ ਪ੍ਰੋਪੇਗੈਂਡਿਸਟ ਕਹਿੰਦਾ ਹੈ ਤੇ ਅਸੀਂ ਖਾਲਿਸਤਾਨੀ ਪ੍ਰੋਪੇਗੈਂਡੇ ਦੇ ਵਿੱਚ ਤਾਂ ਪ੍ਰੋਪੇਗੈਂਡਾ ਬਹੁਤ ਵਾਰ ਲਫ਼ਜ਼ ਇਹ ਹੁੰਦਾ ਹੈ ਉਹ ਕਹਿਣਾ ਜੋ ਨਹੀਂ ਹੈ। ਇਹ ਤਾਂ ਹੁੰਦਾ ਹੈ ਕਿ ਵੀ ਅਸੀਂ ਹਰ ਖਬਰ 'ਚੋਂ ਜਾਂ ਜਿਹੜੀ ਦੁਨੀਆ ਦੀ ਹਰ ਘਟਨਾ ਹੈ ਉਸ ਦਾ ਸਿੱਖਾਂ ਨਾਲ ਕੀ ਸੰਬੰਧ ਹੈ ਔਰ ਉਸ ਦੀ ਨੂੰ ਇੱਕ ਪੋਜ਼ਿਟਿਵ ਸਪਿਨ ਦੇਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਅਦਰਵਾਈਜ਼ ਤਾਂ ਫਿਰ ਮਕਸਦ ਵੀ ਨਹੀਂ ਰਹਿੰਦਾ ਹੈ। ਜਿਹੜੇ ਇਹ ਕਹੇ ਜੀ ਅਸੀਂ ਤਾਂ ਨਿਊਟਰਲ ਹੁੰਦੇ ਹੈ, ਨਿਊਟਰਲ ਤਾਂ ਜਿਹੜਾ ਹੈ ਉਹ ਅਗੇਂਸਟ ਹੁੰਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸਾਡਾ ਖਾਲਿਸਤਾਨ ਦਾ ਝੰਡਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਔਰ ਸਾਡੇ ਮਿਸ਼ਨ ਨੂੰ ਵੀ ਦੱਸਦਾ ਹੈ। ਪਰ ਇਹਦੇ ਬਾਵਜੂਦ ਅਸੀਂ ਕਿਸੇ ਨਫ਼ਰਤ ਤੋਂ ਦੂਰ ਰਹਿ ਕੇ, ਇਸ ਲਈ ਅਸੀਂ ਇਸ ਗੱਲ ਨੂੰ ਰਿਪੀਟਡਲੀ ਕਲੀਅਰ ਕਰਦੇ ਹਾਂ ਕਿ 18ਵੀਂ ਸਦੀ 'ਚ ਜੇ ਅਸੀਂ ਸਟਰਗਲ ਕੀਤੀ ਤੇ ਸਾਡੀ ਲੜਾਈ ਸਟੇਟ ਦੇ ਖਿਲਾਫ ਸੀ, ਜ਼ੁਲਮ ਦੇ ਖਿਲਾਫ ਸੀ, ਆਪਣੀ ਸੋਵਰਨਿਟੀ ਨੂੰ ਐਸਟੈਬਲਿਸ਼ ਕਰਨਾ ਸੀ, ਇਸਲਾਮ ਦੇ ਖਿਲਾਫ ਨਹੀਂ ਸੀ ਜੀ। ਇਸੇ ਤਰ੍ਹਾਂ ਅੱਜ ਸਾਡੀ ਸਟੇਟ ਜਿਸ ਆਈਡੀਓਲੋਜੀ ਦੇ ਖਿਲਾਫ ਹੈ, ਉਹ ਆਈਡੀਓਲੋਜੀ ਵਰਣ ਆਸ਼ਰਮ, ਇਨਸਾਨੀ ਨਫ਼ਰਤ, ਇਨਸਾਨਾਂ ਦੇ ਵਿੱਚ ਭੇਦਭਾਵ ਦੇ ਉੱਤੇ ਖੜੀ ਹੈ। ਔਰ ਜਿਹੜੀ ਇੰਡੀਅਨ ਸਟੇਟ ਪਹਿਲਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਸ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਲਾਗੂ ਕਰ ਰਹੀ ਸੀ, ਅੱਜ ਤਾਂ ਨੰਗੇ ਚਿੱਟੇ ਹੋ ਕੇ ਹਿੰਦੂਤਵਾ ਦੇ ਵਿਚਾਰਧਾਰਾ ਦੇ ਥੱਲੇ ਆ ਗਏ ਨੇ। ਪਰ ਸਾਡੀ ਲੜਾਈ ਕੋਈ ਆਪਣੇ ਹਿੰਦੂ ਭੈਣਾਂ ਭਰਾਵਾਂ ਦੇ ਨਾਲ ਨਹੀਂ ਹੈ। ਸੋ ਇਸ ਗੱਲ ਨੂੰ ਅਸੀਂ ਰਿਪੀਟਡਲੀ ਕਲੀਅਰ ਕਰਦੇ ਹਾਂ ਔਰ ਵੀਰ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹ ਸਾਡੇ ਹਮਦਰਦ ਨੇ, ਪਿਆਰੇ ਨੇ ਔਰ ਸਾਡੇ ਖੈਰ ਖੁਆਹ ਨੇ TV 84 ਦੇ। ਅੱਜ
ਜਿਵੇਂ ਮੈਂ ਪਹਿਲਾਂ ਹੀ ਬਿਗਨਿੰਗ 'ਚ ਕਿਹਾ ਕਿ ਖਾਸ ਦਿਨ ਹੈ ਔਰ 31 ਅਗਸਤ ਇੱਕਦਮ ਸ਼ਾਮ ਦੇ 5:15 ਵਜੇ ਦਾ ਟਾਈਮ, ਭਾਰਤੀ ਟਾਈਮ, ਚੰਡੀਗੜ੍ਹ ਦਾ ਸੈਕਟਰੀਏਟ, ਉਸ ਦੇ ਸਾਹਮਣੇ ਬੁੱਚੜ ਪੰਜਾਬ ਦਾ ਜਿਹੜਾ ਫਰਵਰੀ 1992 ਦੇ ਵਿੱਚ 8% ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ ਜਿੱਤਦਾ ਔਰ ਜਿਵੇਂ ਫਿਰ ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ ਕਿਵੇਂ KP ਗਿੱਲ, ਬੇਅੰਤਾ ਦਿੱਲੀ ਦੇ ਵਿੱਚ ਉਹ ਨਰਸਿਮਹਾ ਰਾਓ ਜਿਸ ਬਾਰੇ ਹੁਣ ਮਨੀ ਸ਼ੰਕਰ ਆਇਰ ਨੇ ਜਿਹਨੇ ਇੱਕ ਕਿਤਾਬ ਲਿਖੀ ਔਰ 2-3 ਦਿਨ ਪਹਿਲਾਂ ਹੀ ਉਸ ਦਾ ਵਿਮੋਚਨ ਕੀਤਾ ਜਾਂ ਉਹਦੀ ਘੁੰਡ ਚਕਾਈ ਕੀਤੀ ਔਰ ਉਹਦੇ 'ਚ ਵੀ ਕਿਤਾਬ 'ਚ ਵੀ ਉਹਨੇ ਲਿਖਿਆ ਔਰ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਨਰਸਿਮਹਾ ਰਾਓ ਭਾਰਤ ਦਾ ਪਹਿਲਾ BJP ਦਾ ਪ੍ਰਧਾਨ ਮੰਤਰੀ ਸੀ ਔਰ ਉਹਨੇ ਬੜੀ ਬੋਲਡਲੀ ਫਿਰ ਉਹਨੇ ਆਪਣਾ ਬਾਬਰੀ ਮਸਜਿਦ ਵਾਲੀ ਗੱਲ ਤਾਂ ਬਾਅਦ 'ਚ ਹੁੰਦੀ ਹੈ 6 ਦਸੰਬਰ 1992 ਨੂੰ ਜਾਂ ਉਸ ਦੀਆਂ ਬਾਕੀ ਨੀਤੀਆਂ ਕੀ ਸੀ। ਅਸੀਂ ਤਾਂ ਇਸੇ ਹੀ BJP ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਦੋਂ ਇਹ ਰਾਜੀਵ ਗਾਂਧੀ ਦਾ ਗ੍ਰਹਿ ਮੰਤਰੀ ਸੀ, ਹੋਮ ਮਿਨਿਸਟਰ, ਨਵੰਬਰ 1984 ਦੇ ਵਿੱਚ ਜਦੋਂ ਕਿ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਵਿੱਚ ਹੋਈ ਔਰ ਇਹ 3 ਦਿਨ ਸੁੱਤਾ ਰਿਹਾ। ਇਹਨੂੰ ਜਿਹੜੇ ਨੇ ਈਵਨ ਫੀਲਡ ਮਾਰਸ਼ਲ ਅਰਜਨ ਸਿੰਘ, ਜਗਜੀਤ ਸਿੰਘ ਅਰੋੜਾ, ਦੂਸਰੇ ਖੁਸ਼ਵੰਤ ਸਿੰਘ, ਸਾਰੇ ਜਿਹੜੇ ਨੇ ਉਹ ਕਾਲਾਂ ਵੀ ਕਰਦੇ ਰਹੇ, ਮਿਲਣ ਦੀ ਵੀ ਕੋਸ਼ਿਸ਼ ਕੀਤੀ। ਸੋ ਅਸੀਂ ਉਸੇ ਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਚ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ ਜੀ, ਆਲਮੋਸਟ ਜਿਹੜਾ ਉਹ 7 ਸਾਲ ਬਾਅਦ 1991 ਦੇ ਵਿੱਚ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਔਰ ਇਧਰ ਜਿਹੜੀ ਹੈ 91 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਬਿਲਕੁਲ ਜਿਹੜੀਆਂ ਹੋਣ ਜਾ ਰਹੀਆਂ ਸੀ 24 ਘੰਟੇ ਪਹਿਲਾਂ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਮਲਹੋਤਰਾ ਉਹ 6-7 ਵਜੇ ਅਨਾਉਂਸ ਕਰਦਾ ਹੈ ਕਿ ਜੀ ਚੋਣਾਂ ਮੈਂ ਹਰ ਹਾਲਤ 'ਚ ਹੋਣਗੀਆਂ ਤੇ ਸ਼ਾਮ ਦੇ ਬੁਲੇਟਿਨ 'ਚ ਆ ਜਾਂਦਾ ਹੈ ਕਿ ਚੋਣਾਂ ਕੈਂਸਲ ਕਰ ਦਿੱਤੀਆਂ ਗਈਆਂ ਕਿਉਂਕਿ ਉਦੋਂ ਜ਼ਾਹਰ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਜਿਹੜੇ ਉਮੀਦਵਾਰ ਜਿੱਤਣ ਵਾਲੇ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਔਰ ਪੰਥਕ ਧਿਰਾਂ ਜਿਹੜੀਆਂ ਨੇ ਫੀਲਡ 'ਚ ਸੀ ਔਰ ਨਰਸਿਮਹਾ ਰਾਓ ਨੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਸੀ ਔਰ ਸ਼ੇਸ਼ਨ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਦੇ ਰਾਹੀਂ 24 ਘੰਟੇ ਪਹਿਲਾਂ ਉਹਨਾਂ ਇਲੈਕਸ਼ਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਫਿਰ ਜਦੋਂ ਦੁਬਾਰਾ 92 ਚ ਕਰਵਾਈਆਂ ਗਈਆਂ ਜ਼ਾਹਰ ਹੈ ਪੰਥਕ ਜੁਝਾਰੂ ਧਿਰਾਂ ਨੇ ਬਾਈਕਾਟ ਦੀ ਲਾਈਨ ਦਿੱਤੀ ਔਰ ਆਲਮੋਸਟ 8% ਤੋਂ ਵੀ ਘੱਟ ਵੋਟਾਂ ਨਾਲ ਇਸ ਬੁੱਚੜ ਬੇਅੰਤੇ ਦੀ ਸਰਕਾਰ ਬਣਦੀ ਹੈ। ਸੋ ਉੱਤੇ ਨਰਸਿਮਹਾ ਰਾਓ, ਇੱਧਰ ਬੁੱਚੜ ਬੇਅੰਤਾ ਤੇ ਫਿਰ ਜਿਹੜਾ ਬਦ ਅਖਲਾਕ KP ਗਿੱਲ ਅਸਾਮ ਕਾਡਰ ਦਾ IPS ਜਿਹਨੂੰ ਸਪੈਸ਼ਲੀ ਇਸ ਕੰਮ ਦੇ ਲਈ ਲਿਆਂਦਾ ਗਿਆ ਸੀ ਔਰ ਉਸ ਦੇ ਜ਼ਬਰ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਹੁਣ ਇਹਨਾਂ 2.5 ਸਾਲਾਂ 'ਚ ਮੈਂ ਜਦੋਂ ਇਹ 50,000 ਦੀ ਫਿਗਰ ਤੁਸੀਂ ਵੀ ਕੋਟ ਕਰਦੇ ਹੋ ਜਾਂ ਮੈਂ ਵੀ ਅਕਸਰ ਕੋਟ ਕਰਦਾ ਕਿਉਂਕਿ ਜਦੋਂ 5:15 ਵਜੇ ਸੈਕਟਰੀਏਟ ਦੇ ਸਾਹਮਣੇ ਬੇਅੰਤੇ ਬੁੱਚੜ ਦੇ ਜਿਹੜੇ ਨੇ ਉਹ ਚੀਥੜੇ ਉੱਡਦੇ ਨੇ ਬਦਕਿਸਮਤੀ ਨਾਲ 12-13 ਦੇ ਕਰੀਬ ਉਹਦੇ ਸਿਕਿਉਰਿਟੀ ਗਾਰਡ ਵੀ ਮਾਰੇ ਜਾਂਦੇ ਨੇ, 18-20 ਜ਼ਖਮੀ ਵੀ ਹੁੰਦੇ ਨੇ ਤੇ ਭਾਈ ਦਿਲਾਵਰ ਸਿੰਘ 25 ਸਾਲਾ ਗੱਭਰੂ ਐਥਲੀਟ ਜਿਹਨੇ ਪੁਲਿਸ ਦੀ ਨੌਕਰੀ ਜੁਆਇਨ ਕੀਤੀ ਸੀ ਉਹ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਇਸ ਬੁੱਚੜ ਬੇਅੰਤੇ ਨੂੰ ਉਡਾਉਂਦਾ ਔਰ ਦੁਨੀਆ ਭਰ ਦੇ ਵਿੱਚ ਹਰ ਥਾਂ ਜੇ ਮੈਂ ਸਮਝਾਂ ਕਿ ਵੀ ਜਿਵੇਂ ਔਰ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਮੈਂ ਇਹ ਕਿਹਾ ਸੀ ਕਿ ਜੇ ਸਿੱਖਾਂ ਦੀ ਮਾਨਸਿਕ ਸਥਿਤੀ ਦੇਖਣੀ ਹੋਏ ਕਿ ਜੂਨ ਦੇ ਪਹਿਲੇ ਹਫਤੇ ਤੋਂ 31 ਅਕਤੂਬਰ ਤੱਕ ਸਿੱਖ ਕੌਮ ਦੀ ਕਲੈਕਟਿਵ ਥਿੰਕਿੰਗ, ਕਲੈਕਟਿਵ ਸਾਈਕੀ 'ਚ ਕੀ ਵਾਪਰ ਰਿਹਾ ਸੀ, ਵਿਰਾਗ, ਬਿਲਕੁਲ ਬੇਬਸੀ, ਅਕਾਲ ਪੁਰਖ ਦੇ ਅੱਗੇ ਅਰਦਾਸ ਕਿ ਹੇ ਵਾਹਿਗੁਰੂ ਇਹ ਪਾਪਣ ਡੈਣ ਔਰ ਕਿੱਥੇ ਅਸੀਂ ਸਾਡਾ ਫੇਥ, ਇਹ ਸਾਡੇ ਉਸ ਫੇਥ ਦੇ ਕੇਂਦਰ ਸਾਡੇ ਹਰਮੰਦਰ ਟੈਂਕਾਂ ਤੋਪਾਂ ਦੇ ਨਾਲ ਆ ਕੇ ਅਕਾਲ ਤਖਤ ਉਡਾ ਦਿੱਤਾ। ਅਕਾਲ ਪੁਰਖ ਕਦੋਂ ਸਜ਼ਾ ਮਿਲੇਗੀ? ਔਰ ਜਦੋਂ ਹੀ 31 ਅਕਤੂਬਰ ਦੀ ਖਬਰ ਕਿ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇਸ ਪਾਪਣ ਦਾ ਅੰਤ ਕੀਤਾ ਤੇ ਜਿਹੜਾ ਵੀ ਫੇਥ ਵਾਲਾ ਸੀ ਉਹਦੇ ਅੰਦਰੋਂ ਇਹੀ ਆਵਾਜ਼ ਨਿਕਲੀ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਔਰ ਇਹੀ ਮਨੋਸਥਿਤੀ ਜਿਨ੍ਹਾਂ ਨੇ ਫਰਵਰੀ 1992 ਤੋਂ 31 ਅਗਸਤ 1995 ਤੱਕ ਦੇ ਉਹ 2.5 ਸਾਲ ਹੰਡਾਏ ਦੇਖੇ ਅੱਖਾਂ ਸਾਹਮਣੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ
ਕਿਵੇਂ ਘਰਾਂ ਚੋਂ ਕੱਢ ਕੇ ਕਿਵੇਂ ਅਣਪਛਾਤੀਆਂ ਲਾਸ਼ਾਂ ਬਣਾਏ ਗਏ, ਕਿਵੇਂ ਬੁੱਚੜ ਬੇਅੰਤੇ ਔਰ KP ਗਿੱਲ ਦੀ ਇਸ ਕਾਤਲ ਜੋੜੀ ਨੇ ਪੰਜਾਬ ਦੇ ਘਰਾਂ ਦੇ ਵਿੱਚ ਸੱਫ ਦੀ ਜਿਹੜੀ ਹੈ ਉਹ ਮਾਤਮ ਦੀ ਸੱਫ ਵਿਛਾਈ, ਔਰ ਕਿਵੇਂ ਫਿਰ ਉਹਦੇ ਵਜ਼ੀਰ ਦੂਜੇ ਕੋਈ ਉਹਨੂੰ ਬੇਅੰਤੇ ਬੁੱਚੜ ਨੂੰ ਗੁਰੂ ਨਾਨਕ ਦਾ ਅਵਤਾਰ ਕਹਿ ਰਿਹਾ, ਕੋਈ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਦਾ ਅਵਤਾਰ ਕਹਿ ਰਿਹਾ, ਔਰ ਚਾਰ ਚੁਫੇਰੇ ਕਿਉਂਕਿ ਅਸੀਂ ਤਾਂ ਉਹਨਾਂ ਪਲਾਂ ਚੋਂ ਗੁਜ਼ਰੇ ਹੋਏ ਹਾਂ ਕਿ ਵੀ ਇਹ ਇੱਕ ਬੇਬਸੀ ਦਾ ਆਲਮ ਸੀ। ਲੱਗਦਾ ਸੀ ਵੀ ਕਿੱਥੇ ਅਸੀਂ ਇਹ ਪੰਜਾਬ ਦੀ ਧਰਤੀ ਤੇ ਵਾਪਰ ਰਿਹਾ, ਔਰ ਕਿਵੇਂ ਸਾਰਾ ਭਾਰਤ ਦਾ ਮੀਡੀਆ ਔਰ ਬਹੁਗਿਣਤੀ ਲੋਕ ਉਹਨੂੰ ਬੇਅੰਤੇ ਦੇ ਗੁਣ ਗਾ ਰਹੇ ਸੀ, ਇਹਨੂੰ KP ਗਿੱਲ ਨੂੰ ਸੁਪਰ ਕੌਪ ਕਹਿ ਕੇ ਕਿ ਭਾਈ ਪੰਜਾਬ 'ਚ ਔਰ ਸਾਰਾ ਮੀਡੀਆ ਕਿ ਜੀ ਅੱਤਵਾਦ ਦਾ ਖਾਤਮਾ ਕਰ ਦਿੱਤਾ ਹੈ। ਤੇ ਜਦੋਂ ਇਹ ਖਬਰ 31 ਅਗਸਤ ਸ਼ਾਮ 5:15 ਵਜੇ ਦੇ ਕਰੀਬ, ਘੜੀ ਅਜੇ ਵੀ ਕਲੌਕ ਉਹਨਾਂ ਦਾ ਸੈਕਟਰੀਏਟ ਦਾ ਉਸੇ ਟਾਈਮ ਦੇ ਉੱਤੇ ਹੀ ਖੜਾ ਹੈ ਜੇ ਉਹਨੂੰ ਪ੍ਰੀਜ਼ਰਵ ਕੀਤਾ ਹੋਇਆ, ਜਦੋਂ ਧਮਾਕਾ ਹੁੰਦਾ ਉਹ ਘੜੀ ਵੀ ਖਲੋ ਜਾਂਦੀ ਹੈ। ਔਰ ਜਦੋਂ ਇਹ ਖਬਰ ਆਈ ਤੇ ਮੈਂ ਸਮਝਦਾ ਵੀ ਜਿਵੇਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਇਹ ਹਰ ਧਰਮੀ ਸਿੱਖ ਦੇ ਅੰਦਰੋਂ ਨਿਕਲਿਆ ਸੀ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਇਹੀ ਭਾਵਨਾ ਸੀ। ਔਰ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਰਨ ਕਰਦੇ ਸੀ, ਕਿਉਂਕਿ ਜਦੋਂ ਉੱਥੇ ਸ਼ਾਮ ਸੀ 5:15 5:30 ਹੋਇਆ, 2 ਘੰਟੇ ਬਾਅਦ ਖਬਰ ਕਲੀਅਰ ਹੋ ਗਈ। ਇਹਨਾਂ ਨੇ ਅਣਖੀਲਾ ਪੰਜਾਬ ਦੇ ਉੱਤੇ ਇੱਕ ਸਪੈਸ਼ਲ ਸ਼ੋਅ ਕੀਤਾ। ਇਧਰੋਂ ਮੈਨੂੰ ਲਾਈਨ ਤੇ ਲਿਆ ਹੋਇਆ ਸੀ ਚੰਡੀਗੜ੍ਹੋਂ ਜਿਹੜੇ ਨੇ ਜਸਟਿਸ ਅਜੀਤ ਸਿੰਘ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਹੈਡ, ਔਰ ਡਾਕਟਰ ਜਗਜੀਤ ਸਿੰਘ ਚੌਹਾਨ, ਪਤਾ ਨਹੀਂ ਉਦੋਂ UK 'ਚ ਸੀ ਜਾਂ ਕਿੱਥੇ ਸੀ, ਸ਼ਾਇਦ UK 'ਚ ਹੀ ਸੀ, ਉਹਨਾਂ ਨੂੰ ਲਿਆ ਹੋਇਆ ਸੀ। ਇੱਕ ਅੱਧੇ ਕੋਈ ਹੋਰ ਮੈਨੂੰ ਯਾਦ ਨਹੀਂ ਹੈ। ਔਰ ਉਸ ਪ੍ਰੋਗਰਾਮ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਨੂੰ ਖੁਦ ਜਿਹੜਾ ਗੋਲਫ ਖੇਡਦਿਆਂ ਕਲੱਬ ਚੋਂ ਘਸੀਟ ਕੇ ਪੁੱਠੀ ਹੱਥਕੜੀ ਲਾ ਕੇ KP ਗਿੱਲ ਨੇ ਪਰੇਡ ਕੀਤਾ ਔਰ ਟਾਡਾ ਲਾਇਆ ਸੀ ਉਹਨਾਂ ਦੇ ਉੱਤੇ, ਕਿਉਂਕਿ ਜਸਟਿਸ ਬੈਂਸ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰਾਹੀਂ ਜਿਹੜਾ ਉਹ ਕਿਵੇਂ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਉਹਨਾਂ ਦੀਆਂ ਰਿਪੋਰਟਾਂ ਸ਼ਾਇਆ ਕੀਤੀਆਂ ਸੀ। ਇਹ ਉਹੀ ਦੌਰ ਸੀ ਜਦੋਂ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਅਣਪਛਾਤੀਆਂ ਲਾਸ਼ਾਂ 3 ਸ਼ਮਸ਼ਾਨ ਘਾਟਾਂ ਤੋਂ, ਇਹ ਵੀ ਉਸ ਦੇ ਨਾਲ ਜੁੜਿਆ ਹੋਇਆ ਸੀ ਕਿ ਭਾਈ ਉਹਨਾਂ ਨੇ ਉਸ ਦੌਰ ਦੇ ਵਿੱਚ ਔਰ ਜਸਟਿਸ ਬੈਂਸ ਨੇ ਆਪਣੇ ਕਮੈਂਟ ਦੇ ਵਿੱਚ ਕਿਹਾ ਸੀ ਕਿ ਭਾਈ ਦਿਲਾਵਰ, ਉਦੋਂ ਤੱਕ ਬਹੁਤੀ ਡੀਟੇਲ ਤਾਂ ਕਲੀਅਰ ਨਹੀਂ ਸੀ, ਇਹ ਤਾਂ ਸੀ ਵੀ ਮਨੁੱਖੀ ਬੰਬ ਬਣਿਆ, ਕੌਣ ਹੈ ਕੌਣ ਨਹੀਂ। ਔਰ ਮੈਂ ਕੁਦਰਤੀ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ ਮਾਤਾ ਸੁਰਜੀਤ ਕੌਰ ਕੁਛ ਵਰੇ ਪਹਿਲਾਂ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਆਏ ਹੋਏ ਸੀ। ਉਸ ਤੋਂ ਬਾਅਦ ਉਹਨਾਂ ਨੇ ਬੇ ਏਰੀਏ ਜਾਣਾ ਸੀ ਤੇ ਮੈਨੂੰ ਵੀ ਉਹਨਾਂ ਦੇ ਨਾਲ ਗੱਡੀ 'ਚ ਸਫ਼ਰ ਕਰਨ ਦਾ ਸਬੱਬ ਬਣਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਹਰਨੇਕ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਇੰਪਲੋਈ ਸਨ ਤੇ ਮਾਤਾ ਸੁਰਜੀਤ ਕੌਰ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਨਾ ਵੱਡਾ ਕਾਰਨਾਮਾ ਤੁਹਾਡੇ ਕੁੱਖ ਦੇ ਜਾਏ ਨੇ ਕੀਤਾ? ਤੇ ਮਾਤਾ ਕਹਿਣ ਲੱਗੇ ਜੀ ਜਦੋਂ ਖਬਰਾਂ 'ਚ ਸ਼ਾਮ ਨੂੰ ਆਇਆ ਕਿ ਵੀ ਇਸ ਤਰ੍ਹਾਂ ਇੱਕ ਆਤਮਘਾਤੀ ਨੇ ਜਿਹੜਾ ਇਸ ਦਾ ਅੰਤ ਕੀਤਾ, ਅਸੀਂ ਤਾਂ ਕਹਿੰਦੇ ਸਾਡੇ ਘਰ 'ਚ ਖੁਸ਼ੀ ਪਸਰ ਗਈ, ਖੁਸ਼ੀ ਦਾ ਮਾਹੌਲ ਕਿ ਵੀ ਵਾਹ ਵਾਹ ਵਾਹ, ਇਹ ਹੈ ਯੋਧਿਆਂ ਦਾ ਕੰਮ, ਇਹ ਇਸ ਜ਼ਾਬਰ ਦਾ। ਜਦੋਂ ਕਹਿੰਦੇ ਪਤਾ ਤਾਂ ਉਦੋਂ ਹੀ ਲੱਗਾ ਜਦੋਂ ਸਵੇਰੇ 4 ਵਜੇ ਪੁਲਿਸ ਦਾ ਛਾਪਾ ਪਿਆ ਔਰ ਘਰ 'ਚ ਸਾਰਾ ਪੁਲਿਸ ਸਾਰਾ ਪਿੰਡ ਘੇਰਿਆ ਹੋਇਆ ਉਹਨਾਂ ਨੇ ਕਿ ਜੀ ਉਹ ਤੁਹਾਡਾ ਹੀ ਹੈ। ਕਹਿੰਦੇ ਉਦੋਂ ਤਾਂ ਲੱਗ, ਪਰ ਉਹ ਕਹਿੰਦਾ ਵੀ ਮੇਰੀ ਕੁੱਖ ਸਫਲ ਹੋਈ ਹੈ। ਬੜੀ ਚੰਗੇ ਅੰਦਾਜ਼ ਦੇ ਵਿੱਚ ਮਾਤਾ ਸੁਰਜੀਤ ਕੌਰ ਜਿੱਥੇ ਵੀ ਗਏ ਉਹਨਾਂ ਨੇ ਇਹ ਪ੍ਰਭਾਵ। ਹੁਣ ਜਦੋਂ ਇਹ ਖਬਰ ਅਸੀਂ ਦੇਖਦੇ ਹਾਂ, ਔਰ ਜਿਹੜੀ ਗੱਲ, ਕਿਉਂਕਿ ਉਹ ਜਸਟਿਸ ਹਾਈ ਕੋਰਟ ਦੇ ਜੱਜ ਵੀ ਰਹੇ ਸੀ ਕਾਨੂੰਨੀ ਤੌਰ ਤੇ, ਉਹ ਕਹਿੰਦੇ ਵੀ ਇਸ ਨੂੰ ਕਤਲ ਨਹੀਂ ਕਿਹਾ ਜਾ ਸਕਦਾ ਕਿ ਜੇ ਬੇਅੰਤੇ ਦਾ ਕਤਲ ਕੀਤਾ ਹੈ। ਉਹਨਾਂ ਨੇ ਕਿਹਾ ਵੀ 50,000 ਸਿੱਖ ਨੌਜਵਾਨ ਜਿਹੜਾ ਇਹਨੇ 92 ਤੋਂ 95 ਤੱਕ ਮਾਰਿਆ, ਜੇ 2.5 ਸਾਲ ਉਹਦੀ ਟਰਮ ਰਹਿੰਦੀ ਸੀ, 5 ਸਾਲ ਦਾ ਹੁੰਦਾ ਤੇ ਵੀ ਉਹਨੇ 50,000 ਤੋਂ ਜ਼ਿਆਦਾ ਹੋਰ ਮਾਰਨਾ ਸੀ। ਸੋ ਉਹਨਾਂ ਨੇ ਕਿਹਾ ਵੀ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਉਹ 50,000 ਬਚਾਏ ਨੇ। ਔਰ ਇਹ ਗੱਲ ਗਲਤ ਨਹੀਂ, ਜਿਉਂ ਹੀ ਭਾਈ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਬੁੱਚੜ ਬੇਅੰਤੇ ਦਾ ਐਂਡ ਹੁੰਦਾ ਹੈ, ਇਮੀਡੀਏਟਲੀ ਸਿਰਫ 6 ਦਿਨ ਬਾਅਦ ਇਸ ਤੋਂ 6 ਸਤੰਬਰ ਔਰ ਬੇਅੰਤਾ ਉਹਨੂੰ KP ਗਿੱਲ ਵੀ ਰਿਜ਼ਾਈਨ ਕਰਦਾ ਹੈ ਔਰ ਹਰਚਰਨ ਸਿੰਘ ਬਰਾੜ ਨਵਾਂ ਮੁੱਖ ਮੰਤਰੀ ਬਣਦਾ ਔਰ 6 ਦਿਨ ਬਾਅਦ
6 ਸਤੰਬਰ ਨੂੰ ਸਰ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰ ਤੋਂ ਬਾਹਰੋਂ ਚੁੱਕਿਆ ਜਾਂਦਾ ਔਰ ਗਾਇਬ ਕਰ ਦਿੱਤਾ ਜਾਂਦਾ। ਦੇਖੋ ਸੋ ਜਦੋਂ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ ਸ਼ਹਾਦਤ ਦੀ ਗੱਲ ਕਰਦੇ ਹਾਂ, ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਹੁਣ ਜਦੋਂ ਅਸੀਂ ਇਹ ਆਲਮੋਸਟ 28 ਸਾਲ ਬਾਅਦ ਜਿਹੜਾ ਉਹ ਗੱਲ ਕਰ ਰਹੇ, ਕੋਈ ਉਸ ਲੈਵਲ ਦੇ ਮੁਕਾਬਲੇ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਨਹੀਂ, ਕਿਉਂਕਿ ਇਹਨਾਂ ਦੀਆਂ ਸ਼ਹਾਦਤਾਂ ਨੇ, ਭਾਈ ਦਿਲਾਵਰ ਸਿੰਘ ਦੀ ਸ਼ਹਾਦਤ, ਬੁੱਚੜ ਬੇਅੰਤੇ ਦਾ ਐਂਡ, ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਉਸ ਦੇ ਉੱਤੇ ਫੁੱਲ ਸਟਾਪ ਲਾਇਆ। ਸੋ ਜਦੋਂ ਤੁਸੀਂ ਕਿਹਾ ਕਿ ਵੀ ਹਜ਼ਾਰਾਂ ਨੌਜਵਾਨਾਂ ਦੇ ਸੇਵੀਅਰ, ਤੇ ਸੇਵੀਅਰ ਇਹੀ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਔਰ ਉਹਨਾਂ ਦੀ ਕੁਰਬਾਨੀ ਨੂੰ, ਜਿਵੇਂ ਇੰਸਟੈਂਟ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ, ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ, ਅੱਛਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ, ਅਕਾਲ ਤਖਤ ਨੇ ਭਾਈ ਦਿਲਾਵਰ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਹੈ। ਇਹੀ ਕਾਰਨ ਹੈ ਕਿ ਇਹਨਾਂ ਸਾਰੇ ਹੀ ਮੌਕਿਆਂ ਦੇ ਉੱਤੇ 6 ਜੂਨ ਹੋਏ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ, 31 ਅਕਤੂਬਰ ਹੋਏ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਨ, ਜਾਂ 9 ਅਕਤੂਬਰ ਹੋਏ ਜਿੰਦੇ ਸੁੱਖੇ ਦਾ, ਔਰ 31 ਅਗਸਤ ਅਕਾਲ ਤਖਤ ਸਾਹਿਬ ਤੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਕੌਮੀ ਸ਼ਹੀਦ ਨੇ ਸਾਡੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ, ਕਿਉਂਕਿ ਉੱਥੇ ਤਾਂ ਅਗਲੇ ਦਿਨ ਦੀ ਸਵੇਰ ਹੈ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਕਿਉਂਕਿ ਜਿਹੜਾ ਸ਼ਹੀਦੀ ਸਮਾਗਮ ਹੋਇਆ, ਪੰਥਕ ਆਗੂਆਂ ਨੇ ਸੰਬੋਧਨ ਵੀ ਕੀਤਾ। ਪਰਿਵਾਰ ਤਾਂ ਉਹਨਾਂ ਦੇ ਪੇਰੈਂਟਸ ਕੈਨੇਡਾ 'ਚ, ਉਹਨਾਂ ਦਾ ਇੱਕ ਭਰਾ ਭਾਈ ਦਿਲਾਵਰ ਸਿੰਘ ਦਾ ਉਹ ਕੈਨੇਡਾ 'ਚ ਨੇ, ਉਹਨਾਂ ਕੋਲ ਨੇ ਆਏ ਹੋਏ ਨੇ। ਔਰ ਇਵੇਂ ਹੀ ਜਿਹੜਾ ਥਾਂ ਥਾਈਂ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਇਹ ਕਮਿੰਗ ਸੰਡੇ ਹੋਏਗਾ, ਸਾਰੇ ਪਾਸੇ ਬਹੁਤ ਸਾਰੀਆਂ ਥਾਵਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ। ਸੋ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ। ਪਰ ਮੈਂ ਸਮਝਦਾ ਵੀ ਜੇ ਅਸੀਂ ਇਸ ਬੁੱਚੜ ਬੇਅੰਤੇ ਨੂੰ ਸਜ਼ਾ ਦੇਣ ਦੇ ਲਈ ਜਿਨ੍ਹਾਂ ਨੇ ਕੇਂਦਰੀ ਕਿਰਦਾਰ ਅਦਾ ਕੀਤਾ, ਭਾਈ ਦਿਲਾਵਰ ਸਿੰਘ ਤਾਂ ਸ਼ਹੀਦ ਹੋਏ, ਲੇਕਿਨ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਉਹਨਾਂ ਦੇ ਸਾਥੀ, ਔਰ ਐਸਾ ਕਿਹਾ ਜਾਂਦਾ ਹੈ ਉਹ ਵੀ ਪੁਲਿਸ ਸਪੋਰਟਸਮੈਨ ਸੀ, ਕਿ ਭਾਈ ਇਹ ਜਿਹੜਾ ਕੋਇਨ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਉਹਦੇ ਨਾਲ ਟਾਸ ਕਰਕੇ ਫੈਸਲਾ ਕੀਤਾ ਗਿਆ, ਉਹ ਆਪਸ 'ਚ ਸੀ ਕਿ ਜੀ ਮੈਂ ਸ਼ਹੀਦ ਹੋਣਾ ਹੈ, ਮੈਂ ਹੋਣਾ। ਸੋ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਔਰ ਉਹਨਾਂ ਦੇ ਬਾਕੀ ਜਿਹੜੇ 3 ਸਿੰਘ ਜਿਨ੍ਹਾਂ ਨੇ ਉਮਰਾਂ ਗਾਲ ਦਿੱਤੀਆਂ ਨੇ ਜੇਲ੍ਹਾਂ 'ਚ, ਹੁਣ ਕਿਸੇ ਨੂੰ ਬਰੀਫ ਪੈਰੋਲ ਮਿਲਦੀ ਹੈ, ਭਾਈ ਲਖਵਿੰਦਰ ਸਿੰਘ ਜਿਹੜੇ ਪਿੰਡ ਨਾਰੰਗਵਾਲ ਦੇ ਨੇ, ਔਰ ਇਸੇ ਤਰ੍ਹਾਂ ਇੰਜੀਨੀਅਰ ਗੁਰਮੀਤ ਸਿੰਘ, ਭਾਈ ਜਗਤਾਰ ਸਿੰਘ ਤਾਰਾ ਦਾ ਮੈਂ ਜ਼ਿਕਰ ਕੀਤਾ। ਸੋ ਅਸੀਂ ਇਹਨਾਂ ਸਾਰਿਆਂ ਨੂੰ, ਔਰ ਕੌਮੀ ਇਨਸਾਫ ਮੋਰਚਾ ਜਿਹੜਾ ਇਹਨਾਂ ਸਾਰੇ ਹੀ ਜਿਹੜੇ ਲੰਬੇ ਵਕਤ ਤੋਂ 25-25 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ। ਔਰ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਭਾਈ ਬਾਪੂ ਗੁਰਚਰਨ ਸਿੰਘ ਉਹਨਾਂ ਨੂੰ ਆਨਰ ਕੀਤਾ ਗਿਆ, ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਦਾ ਅਵਾਰਡ ਉਹਨਾਂ ਨੇ ਲਿਆ ਭਾਈ ਦਿਲਾਵਰ ਸਿੰਘ ਦੀ ਯਾਦ ਦੇ ਵਿੱਚ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਇਤਿਹਾਸ ਦੀ ਕੰਟੀਨਿਊਟੀ ਹੈ। ਔਰ ਮੈਂ ਇਸ ਸੈਗਮੈਂਟ ਨੂੰ ਸਰ ਚਰਨਜੀਤ ਸਿੰਘ ਸਫਰੀ ਬੜੇ ਪੋਪੂਲਰ ਸ਼ਾਇਰ ਹੋਏ ਨੇ ਪੰਜਾਬੀ ਦੇ, ਉਹਨਾਂ ਦੀ ਟ੍ਰਿਬਿਊਟ ਦੇ ਨਾਲ ਹੀ ਐਂਡ ਕਰਦਾ ਕਿ ਸ਼ਹੀਦ ਦਾ ਰੁਤਬਾ ਕੀ ਹੁੰਦਾ ਹੈ ਔਰ ਸਾਡਾ ਇਤਿਹਾਸ ਕੀ ਹੈ। ਉਹਨਾਂ ਕਿਹਾ, ਜ਼ਾਲਮ ਰੋਜ਼ ਜੰਮਦੇ ਪਰ ਮੁੱਕ ਜਾਂਦੇ, ਸਿੰਘ ਰੋਜ਼ ਮਰਦੇ ਪਰ ਮੁੱਕਦੇ ਨਹੀਂ। ਬਿਲਕੁਲ। ਜ਼ਾਲਮ ਰੋਜ਼ ਜੰਮਦੇ ਪਰ ਮੁੱਕ ਜਾਂਦੇ, ਸਿੰਘ ਰੋਜ਼ ਮਰਦੇ ਪਰ ਮੁੱਕਦੇ ਨਹੀਂ। ਜ਼ਖਮ ਦੇਸ਼ ਪੰਜਾਬ ਦੇ ਕੌਣ ਗਿਣਦਾ, ਅੱਗੋਂ ਹੋਈ ਜਾਂਦੇ ਪਿਛਲੇ ਸੁੱਕਦੇ ਨਹੀਂ। ਜਦ ਤੱਕ ਪੰਥ ਦਾ ਨਹੀਂ ਹਿਸਾਬ ਮੁੱਕਦਾ, ਅਸੀਂ ਪੁੱਤਾਂ ਦੀਆਂ ਲਾਸ਼ਾਂ ਵੀ ਚੁੱਕਦੇ ਨਹੀਂ। ਸਾਡੇ ਸ਼ਹੀਦਾਂ ਦੇ ਲੱਗਦੇ ਰੋਜ਼ ਮੇਲੇ, ਪਰ ਲੋਕੀ ਜ਼ਾਲਮਾਂ ਦੀ ਕਬਰ ਤੇ ਥੁੱਕਦੇ ਨੇ। ਦੇਖੋ, ਹਾਂਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ, ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।